ਸ਼ਰੇਆਮ ਲੋਕਤੰਤਰ ਦੀਆਂ ਧੱਜੀਆਂ ਉੜਦੀਆਂ ਹੋਈਆਂ ਇਸ ਸਮੇਂ ਤੁਸੀਂ ਵੇਖ ਰਹੇ ਹੋ। ਅਸੀਂ ਨਕੋਦਰ ਦੇ ਵਿੱਚ ਖੜੇ ਹਾਂ। ਨਕੋਦਰ ਦੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਮਤੀ ਚੋਣਾਂ ਦਾ ਰਿਜ਼ਲਟ ਆਇਆ ਹੈ। ਜਿੱਤਣ ਵਾਲਿਆਂ ਨੂੰ ਸਰਟੀਫਿਕੇਟ ਵੰਡੇ ਜਾਂਦੇ ਨੇ, ਪਰ ਇੱਥੇ ਬਿਲਕੁਲ ਉਲਟ ਹੋਇਆ ਹੈ। ਇੱਥੇ ਹਾਰਨ ਵਾਲਿਆਂ ਨੂੰ ਸਰਟੀਫਿਕੇਟ ਦੇ ਕੇ ਘਰੇ ਤੋਰ ਦਿੱਤਾ ਗਿਆ ਹੈ। ਇਸ ਸਮੇਂ ਅਸੀਂ ਦਫ਼ਤਰ ਉਪ ਮੰਡਲ ਮੈਜਿਸਟ੍ਰੇਟ ਨਕੋਦਰ ਦੇ ਬਾਹਰ ਖੜੇ ਹਾਂ। ਐਸਡੀਐਮ ਦਫ਼ਤਰ ਦੇ ਬਾਹਰ ਖੜੇ ਹਾਂ ਤੇ ਐਸਡੀਐਮ ਦਫ਼ਤਰ ਦੇ ਬਾਹਰ ਮੌਜੂਦ ਲੋਕਾਂ ਦੇ ਵਿੱਚ ਜੇਕਰ ਤੁਹਾਨੂੰ ਦਿਖਾਈਏ ਤਾਂ ਆਹ ਬੀਬੀ ਹੁਣੀ ਇੱਥੋਂ ਲਿੱਤਰਾ ਤੋਂ ਇਲੈਕਸ਼ਨ ਜਿੱਤੇ ਸੀ। ਬਲਾਕ ਸੰਮਤੀ ਦੀ ਇਲੈਕਸ਼ਨ ਲਿੱਤਰਾ ਤੋਂ ਜਿੱਤਣ ਵਾਲੀ ਇਹ ਬੀਬੀ ਇਸ ਸਮੇਂ ਇੱਥੇ ਧਰਨਾ ਲਾ ਕੇ ਬੈਠੀ ਹੈ। ਪਰ ਜਿਹੜਾ ਵਿਅਕਤੀ ਇਹਨਾਂ ਦੇ ਵਿਰੁੱਧ 25 ਵੋਟਾਂ ਦੇ ਨਾਲ ਹਾਰਿਆ ਸੀ, ਆਮ ਆਦਮੀ ਪਾਰਟੀ ਦੇ ਨਾਲ ਸੰਬੰਧ ਰੱਖਦੀ ਬੀਬੀ 25 ਵੋਟਾਂ ਤੋਂ ਹਾਰ ਜਾਣ ਦੇ ਬਾਵਜੂਦ ਵੀ ਜੇਤੂ ਦਾ ਸਰਟੀਫਿਕੇਟ ਲੈ ਕੇ ਆਪਣੇ ਘਰੇ ਬੈਠ ਗਈ। ਪਰ ਇਹ ਅੱਜ ਵੀ ਰੋਡ ਦੇ ਉੱਪਰ ਬੈਠੇ ਹੋਏ ਨੇ। ਬਹੁਜਨ ਸਮਾਜ ਪਾਰਟੀ ਦੇ ਨਾਲ ਇਹ ਸੰਬੰਧ ਰੱਖਦੇ ਨੇ, ਝੰਡੇ ਲੈ ਕੇ ਇਹ ਖੜੇ ਨੇ। ਦੇਖ ਸਕਦੇ ਹੋ ਕਿ ਇਹਨਾਂ ਨੇ ਇਸ ਸਮੇਂ ਐਸਡੀਐਮ ਦਫ਼ਤਰ ਦੇ ਬਾਹਰ ਦਰੀ ਵਿਛਾ ਕੇ ਬੈਠਣ ਦਾ ਫੈਸਲਾ ਕੀਤਾ। ਪੁਲਿਸ ਮੌਜੂਦ ਹੈ। ਇਹ ਕਹਿੰਦੇ ਨੇ ਕਿ ਬਾਰ-ਬਾਰ ਸਾਨੂੰ ਕਿਹਾ ਜਾ ਰਿਹਾ ਹੈ ਕਿ ਤੁਹਾਨੂੰ ਹੁਣ ਦਿੰਨੇ ਆ ਸਰਟੀਫਿਕੇਟ, ਹੁਣ ਦਿੰਨੇ ਆ, ਪਰ ਸਰਟੀਫਿਕੇਟ ਨਹੀਂ ਦਿੱਤਾ ਜਾ ਰਿਹਾ। ਖਾਸ ਤੌਰ ਤੇ ਇਹਨਾਂ ਦਾ ਕਹਿਣਾ ਹੈ ਕਿ ਇਸ ਸਾਰੇ ਦੇ ਵਿੱਚ ਇੱਥੋਂ ਦੀ ਐਮਐਲਏ ਬੀਬੀ ਇੰਦਰਜੀਤ ਕੌਰ ਮਾਨ ਹੁਣਾਂ ਦਾ ਸਿੱਧਾ ਹੱਥ ਹੈ, ਕਿਉਂਕਿ ਉਹਨਾਂ ਦਾ ਪਿੰਡ ਵੀਰ, ਜਿਹੜਾ ਬੀਬੀ ਇੰਦਰਜੀਤ ਕੌਰ ਮਾਨ ਹੁਣਾਂ ਦਾ ਆਪਣਾ ਪਿੰਡ ਹੈ, ਉਹ ਇਸ ਦੇ ਵਿੱਚ ਆਉਂਦਾ ਹੈ। ਇਸੇ ਕਰਕੇ ਇਹ ਕਹਿੰਦੇ ਨੇ ਕਿ ਇਸੇ ਕਰਕੇ ਸ਼ਾਇਦ ਸਾਡੇ ਨਾਲ ਇਹ ਧੱਕਾ ਕੀਤਾ ਗਿਆ ਹੈ। ਬੀਬੀ ਇੰਦਰਜੀਤ ਕੌਰ ਮਾਨ ਹੁਣਾਂ ਦਾ ਆਪਣਾ ਪਿੰਡ ਇਸ ਦੇ ਵਿੱਚ ਆਉਂਦਾ ਹੈ। ਸਾਨੂੰ ਜਵਾਬ ਦੇ ਦਿਓ ਜਿਹੜੀਆਂ ਗੱਲਾਂ ਅਸੀਂ ਪੁੱਛਣਾ ਚਾਹੁੰਦੇ ਹਾਂ, ਕਿਉਂਕਿ ਜਿਸ ਦਿਨ ਗਿਣਤੀ ਹੋਈ ਆ ਸਾਡੀਆਂ ਬੋਲਣਾ ਨਹੀਂ, ਆਪਾਂ ਪੰਜ ਚਾਰ ਹੀ ਸਵਾਲ ਕਰਨੇ, ਇਹਨਾਂ ਨੂੰ ਜ਼ਿਆਦਾ ਨਹੀਂ ਕਰਨੇ। ਜਿਸ ਦਿਨ ਗਿਣਤੀ ਹੋਈ ਆ ਉੱਥੇ ਪੰਗਾ ਖੜਾ ਹੋਇਆ, ਸਾਰਾ ਪੁਲਿਸ ਪ੍ਰਸ਼ਾਸਨ ਐਸਡੀਐਮ ਸਾਹਿਬ ਦੇ ਨਾਲ ਬੈਠਾ ਸੀ, ਇੱਥੇ ਤੱਕ ਕਿ ਡੀਐਸਪੀ ਸਾਹਿਬ। ਜਦੋਂ ਉਸ ਚੀਜ਼ ਲਈ ਆਪਾਂ ਉਹਦੀ ਗਿਣਤੀ ਵਾਲੀ ਮਸ਼ੀਨ ਖੜਾਈ ਆ, ਕੈਮਰਾ ਦੀ ਫੁਟੇਜ ਦੇਖੀ ਗਈ, ਪੂਰਾ ਪ੍ਰਸ਼ਾਸਨ ਉੱਥੇ ਬੈਠਾ ਸੀ। ਇਹਨਾਂ ਨੇ ਮੰਨਿਆ ਕਿ ਇੱਕ ਮਿਸਟੇਕ ਹੋਈ ਆ। ਜਿਹੜੀਆਂ 191 ਵੋਟਾਂ ਚੋਣ ਨਿਸ਼ਾਨ ਹਾਥੀ ਦੇ ਪਈਆਂ, ਉਹ ਝਾੜੂ ਵਾਲੇ ਪਾਸੇ ਗਿਣੀਆਂ ਗਈਆਂ, ਔਰ ਝਾੜੂ ਵਾਲੀਆਂ ਵੋਟਾਂ ਜਿਹੜੀਆਂ ਉਹ ਹਾਥੀ ਵਾਲੇ ਪਾਸੇ ਗਿਣੀਆਂ ਗਈਆਂ। ਜਦੋਂ ਇਹ ਮਿਸਟੇਕ ਕਲੀਅਰ ਹੋ ਗਈ, ਅਸੀਂ ਐਸਡੀਐਮ ਸਾਹਿਬ ਨੂੰ ਕਿਹਾ ਕਿ ਇੱਕ ਪੇਪਰ ਦੇ ਉੱਤੇ ਆਪਾਂ ਲਿਖ ਲਈਏ ਕਿ ਆਹ ਚੀਜ਼ ਹੋਈ ਆ, ਤੇ ਪੂਰਾ ਪ੍ਰਸ਼ਾਸਨ ਬੈਠਾ ਸੀ। ਔਰ ਇਹਨਾਂ ਪੁਲਿਸ ਮੁਲਾਜ਼ਮਾਂ ਨੇ ਇਹ ਗੱਲ ਉੱਥੇ ਕਹੀ ਸੀ ਕਿ ਲਿਖਣ ਦੀ ਕੀ ਲੋੜ ਹੈ ਯਾਰ, ਅਸੀਂ ਸਾਰੇ ਬੈਠੇ ਤਾਂ ਮੁੱਕਣ ਥੋੜੀ ਲੱਗਾ। ਇਹਦਾ ਹੁਣ ਜਵਾਬ ਤੁਹਾਡੇ ਕੋਲ ਹੈ। ਜੇ ਜ਼ਮੀਰ ਜਾਗਦਾ ਤਾਂ ਸੱਚਾਈ ਲੋਕਾਂ ਦੇ ਵਿੱਚ ਦੱਸ ਦਿਓ ਕੀ ਸੀ, ਕਿ ਹਾਥੀ ਵਾਲਾ ਜਿੱਤਿਆ ਸੀ ਜਾਂ ਝਾੜੂ ਵਾਲਾ। ਇਹ ਤੋਂ ਸਿਵਾਏ ਅਸੀਂ ਤੁਹਾਡੇ ਤੋਂ ਕੁਝ ਨਹੀਂ ਕਰਨਾ। ਉਹ ਤੋਂ ਬਾਅਦ ਸਾਡਾ ਐਸਡੀਐਮ ਨਾਲ ਕੰਮ ਆ। ਜੇ ਤਾਂ ਜਾਗਦੀਆਂ ਜ਼ਮੀਰਾਂ ਵਾਲੇ ਤਾਂ ਜਵਾਬ ਦੇ ਦਿਓ ਮੈਂ ਤੇ ਆ ਕੇ, ਨਹੀਂ ਤਾਂ ਅਸੀਂ ਸਮਝਾਂਗੇ ਕੋਈ ਸਿਆਣਾ ਦੀ ਕਹਾਵਤ ਆ, ਮਰ ਗਿਆ ਤਾਂ ਮੁੱਕਰ ਗਿਆ ਨੂੰ ਕੀ ਕਰਨਾ ਫਿਰ। ਇੱਕ ਮਿੰਟ ਯਾਰ। ਹਾਂਜੀ ਐਸਓ ਸਾਹਿਬ, ਜੋ ਮੈਂ ਜਵਾਬ ਇਸ ਚੀਜ਼ ਦੇ ਜਵਾਬ ਐਸਓ ਸਾਹਿਬ ਆਉਂਦੇ ਹੈਗੇ ਆ। ਨਹੀਂ, ਤੁਸੀਂ ਉਸ ਦਿਨ ਇਹ ਗੱਲ ਕਹੀ ਸੀ ਕਿ ਸਾਰਾ ਪ੍ਰਸ਼ਾਸਨ ਬੈਠਾ। ਹਾਂਜੀ ਹਾਂਜੀ, ਜੋ ਸੱਚਾਈ ਤੁਹਾਡੇ ਸਾਹਮਣੇ ਸੀ, ਤੁਸੀਂ ਮੀਡੀਆ ਦੇ ਸਾਹਮਣੇ ਦੱਸ ਦਿਓ ਕਿ ਉੱਥੇ ਬੀਐਸਪੀ ਨੇ ਜਿੱਤੇ, ਜੇਤੂ ਉਮੀਦਵਾਰ ਹੈ ਸੀ ਜਾਂ ਨਹੀਂ। ਗੱਲ ਤਾਂ ਇੰਨੀ ਆ। ਤੁਹਾਨੂੰ ਐਸਓ ਸਾਹਿਬ ਨੇ ਕਿਹਾ ਸੀਗਾ ਕਿ ਜੋ ਫਿਰ ਤੁਸੀਂ ਮੰਨੋਗੇ ਸਾਡੀ ਜ਼ਮੀਨ ਹੀ ਹੈ ਨਹੀਂ। ਨਹੀਂ, ਇੱਕ ਵਾਰ ਮੰਨੋ। ਬ੍ਰਦਰ ਦੇਖੋ, ਚਲੋ ਇਹਨਾਂ ਨੇ ਸਾਨੂੰ ਕਹਿਤਾ ਹੈਗਾ, ਸਾਡਾ ਕੰਮ ਹੁੰਦਾ ਸਿਕਿਉਰਿਟੀ ਦੇਣਾ। ਜਾਂ ਤਾਂ ਸਾਡੀ ਸਿਕਿਉਰਿਟੀ ਦੇ ਅਸੀਂ ਕਿਸੇ ਨੂੰ ਕੁਝ ਗਲਤ ਕਿਹਾ ਹੋਵੇ ਜਾਂ ਕਿਸੇ ਨੂੰ ਵੀ ਅਸੀਂ ਕੋਈ ਮਾੜੀ ਗੱਲ ਕਹੀ ਹੋਵੇ ਤਾਂ ਦੱਸੋ। ਉੱਥੇ ਵੀ ਬੈਠਣ ਦਾ ਸਾਡਾ ਮਕਸਦ ਇਹੀ ਹੁੰਦਾ ਹੈ ਕਿ ਕਿਸੇ ਨਾਲ ਕੋਈ ਮਾੜੀ ਗੱਲ ਜਾਂ ਕੋਈ ਉੱਥੇ ਕੁਝ ਵੀ ਕੋਈ ਗਲਤ ਚੀਜ਼ ਨਾ ਹੋਵੇ। ਜੇ ਸਾਡੇ ਹੱਥ ਇਹ ਚੀਜ਼ ਹੈਗੀ ਹੈ ਜਾਂ ਅਸੀਂ ਤੁਹਾਡੇ ਹਿਸਾਬ ਨਾਲ ਕੋਈ ਗਲਤ ਕੀਤਾ ਤਾਂ ਵੀ ਸਾਨੂੰ ਬਲੇਮ ਕਰੋ। ਮੈਂ ਤੁਹਾਨੂੰ ਐਸਐਚਓ ਸਾਹਿਬ ਇੱਕ ਬੇਨਤੀ ਕੀਤੀ ਆ ਕਿ ਤੁਸੀਂ ਇਹ ਕਲੀਅਰ ਕਰ ਦਿਓ ਕਿ ਉੱਥੇ ਹਾਥੀ ਵਾਲਾ ਜਿੱਤਿਆ ਤੁਹਾਡੇ ਸਾਹਮਣੇ ਸਾਬਤ ਹੋਇਆ ਜਾਂ ਨਹੀਂ। ਜੇ ਨਹੀਂ ਤੁਸੀਂ ਕਹਿ ਸਕਦੇ, ਮੈਂ ਤੁਹਾਨੂੰ ਉਸ ਦਿਨ ਇਹ ਗੱਲ ਕਹਿਣ ਦੀ ਨੋਟਿਸ ਸੀ ਕਿ ਅਸੀਂ ਬੈਠੇ ਆ ਭਾਈ, ਸਾਰੇ ਇੱਕ ਮੁੱਕਰ ਜੂਗਾ, ਦੋ ਮੁੱਕਰ ਜਾਣਗੇ, ਸਾਰੇ ਨਹੀਂ ਮੁੱਕਰਨਗੇ। ਅੱਜ ਸਾਰੇ ਕਿੱਥੇ ਆ? ਇਸ ਚੀਜ਼ ਦਾ ਜਵਾਬ ਚਾਹੀਦਾ ਸਾਨੂੰ। ਤੁਸੀਂ ਸੱਚ ਦੱਸੋ ਨਾ ਲੋਕਾਂ ਨੂੰ ਕੀ ਆ। ਜੋ ਸਾਥੋਂ ਜਿੱਤਿਆ ਤੁਹਾਨੂੰ ਵੀ ਪਤਾ ਹੀ ਹੈ ਜਿੱਤਿਆ ਹੈ। ਜਿੱਤ ਗਿਆ ਸੀ, ਜਿੱਤ ਗਿਆ ਸੀ, ਜਿੱਤ ਗਿਆ ਸੀ। ਅਸੀਂ ਐਸਐਚਓ ਸਾਹਿਬ ਦਾ ਬਹੁਤ ਬਹੁਤ ਧੰਨਵਾਦ। ਜਿੰਦਾਬਾਦ, ਜਿੰਦਾਬਾਦ। ਸੱਚ ਬੋਲਿਆ ਨਹੀਂ, ਸੱਚ ਬੋਲਿਆ। ਜਿੱਤ ਗਏ।
ਬਹੁਜਨ ਸਮਾਜ ਪਾਰਟੀ ਜਿੰਦਾਬਾਦ ਬਹੁਜਨ ਸਮਾਜ ਪਾਰਟੀ ਜਿੰਦਾਬਾਦ 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 ਚੋਣ ਜਾਬਤਾ ਅੱਜ ਉਹ ਖਤਮ ਹੋ ਰਿਹਾ। ਨਹੀਂ ਚਲੋ ਲਿਖ ਕੇ ਭੇਜ ਨਹੀਂ ਸਕਦੇ ਜੋ ਗਲਤੀ ਨਹੀਂ ਸਾਨੂੰ ਰਾਤੀ ਇਹ ਗੱਲ ਕਹੀ ਗਈ ਕਿ ਜਿਹੜੀ ਮਿਸਟੇਕ ਹੈ ਉਹ ਤੁਸੀਂ ਡੀਸੀ ਸਾਹਿਬ ਨੂੰ ਲਿਖਤੀ ਦਿਓ। ਉਹਨਾਂ ਵਾਲੀ ਕੰਪਲੇਂਟ ਦੇ ਉੱਤੇ ਜਿਹੜਾ ਤੁਰੰਤ ਇਹਦਾ ਫੈਸਲਾ ਜਿਹੜਾ ਮੈਂ ਕਰਨਾ ਹੋਊਗਾ। ਜਦੋਂ ਮਾਮਲਾ ਅਸੀਂ ਲਿਖ ਕੇ ਡੀਸੀ ਸਾਹਿਬ ਨੂੰ ਦੇ ਆਂਦਾ ਸਾਰਾ ਕੁਝ ਇਹਨਾਂ ਦੇ ਕਰਤਾ। ਹੁਣ ਸਾਨੂੰ ਸਵੇਰ ਦੇ ਵਿੱਚ ਘੰਟੇ ਜਾਏ ਅੱਧੇ ਘੰਟੇ ਜਾਏ ਲੁਕਣ ਦਾ ਕੀ ਕੰਮ ਹੈ? ਪਹਿਲਾਂ 2 ਘੰਟੇ ਇਹਨਾਂ ਨੇ ਫੋਨ ਬੰਦ ਕਰ ਲਿਆ। ਟਾਈਮ ਲੱਗਦਾ ਨਹੀਂ ਸਾਨੂੰ ਇਹ ਟਾਈਮ ਨਹੀਂ ਮਨਜ਼ੂਰ। ਹਾਂਜੀ ਐਸ ਸਾਨੂੰ ਭੇਜੋ, ਉਹ ਆਵੇ।